ਬਜ਼ੁਰਗ ਆਪਣਾ ਨਾਂ ਕੀ ਤੁਹਾਡਾ? ਬਸ਼ੀਰ ਅਹਿਮਦ ਜੀ। ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਸੀ? ਗੁਲਾਮ ਮੁਹੰਮਦ। ਥੋੜੀ ਜਿਹੀ ਉੱਚੀ ਆਵਾਜ਼ ਨਾਲ ਆਪਾਂ। ਤੇ ਬਜ਼ੁਰਗੋ ਉੱਥੋਂ ਇੰਡੀਆ ਵਿੱਚ ਤੁਹਾਡਾ ਪਿੰਡ ਕਿਹੜਾ ਸੀ? ਮਿਆਲ। ਮਿਆਲ। ਤੇ ਉਹਦਾ ਜ਼ਿਲ੍ਹਾ ਕਿਹੜਾ ਸੀ? ਤਹਿਸੀਲ ਜ਼ਿਲ੍ਹਾ? ਤਹਿਸੀਲ ਪਟਿਆਲਾ। ਹਾਂਜੀ। ਜ਼ਿਲ੍ਹਾ ਸੁਨਾਮ। ਜ਼ਿਲ੍ਹਾ ਸੁਨਾਮ। ਅੱਛਾ ਜੀ। ਤੇ ਤੁਹਾਡੇ ਪਿੰਡ ਦੇ ਲਾਗੇ ਲਾਗੇ ਪਿੰਡਾਂ ਦਾ ਕੋਈ ਯਾਦ ਨੇ ਤੁਹਾਨੂੰ ਨਾਂ? ਹੋਰ ਪਿੰਡ ਕਿਹੜੇ ਕਿਹੜੇ ਨੇ ਪਲ ਲਾਗੇ? ਬਥੇਰੇ ਪਿੰਡ ਦੇ। ਜਿਹਦਾ ਨਾਂ ਯਾਦ ਦੱਸ ਦਿਓ, ਇੱਕ ਦਾ, ਦੋ ਦਾ, ਤਿੰਨ, ਜਿਹੜਾ ਕੌਂਦਾ ਨਾ ਜ਼ਿਹਨ 'ਚ ਤੁਹਾਡੇ। ਦਾਨੀਪੁਰ, ਖਦਾਸਪੁਰਾ, ਹਾਂ ਬੜੇਚਾ। ਹਾਂ। ਬਥੇਰੇ ਪਿੰਡ ਦੇ। ਅੱਛਾ ਅੱਛਾ। ਤੇ ਬਜ਼ੁਰਗੋ ਆਪਣੇ ਉੱਥੇ ਪਿੰਡ ਬਹੁਤ ਵੱਡਾ ਸੀ ਛੋਟਾ ਜਿਹਾ ਸੀ? ਵੱਡਾ ਦਾ। ਬਹੁਤ ਵੱਡਾ ਸੀ। ਕਿੰਨੀਆਂ ਪੱਤੀਆਂ ਹਾਂ ਯਾਦ ਕੋਈ ਪਿੰਡ ਦੀਆਂ? ਪੱਤੇ ਕੋਈ ਪਿੰਡ ਦਾ ਨੰਬਰਦਾਰ ਦਾ ਨਾਂ ਯਾਦ ਕਿਸੇ ਦਾ? 2 ਨੰਬਰ ਦਾ। ਕੀ ਨਾਂ ਥਾ ਨੰਬਰਦਾਰਾਂ ਦਾ? ਇੱਕ ਦਾ ਨਾਂ ਅਤਾ ਮੁਹੰਮਦ ਤਾ। ਅਤਾ ਮੁਹੰਮਦ। ਹਾਂਜੀ। ਇੱਕ ਦਾ ਨਾਂ ਸਫੈਦ ਫੌਜ ਸਾਹਿਬ। ਅੱਛਾ, ਸਫੈਦ ਪੋਸ਼ ਸੀ ਇੱਕ। ਅੱਛਾ ਅੱਛਾ, ਸਹੀ। ਆਪਣੇ ਉੱਥੇ ਮਸਜਿਦਾਂ ਹੈ ਸਾਂ ਪਿੰਡ 'ਚ? ਹਾਂ। ਕਿੰਨੀਆਂ ਹਾਂ ਮਸਜਿਦਾਂ ਭਲਾ? ਇੱਕ ਸਾਡੇ ਪਾਸੇ ਦੀ, ਹੂੰ। ਇੱਕ ਦੂਏ ਪਾਸੇ ਦੀ। ਅੱਛਾ ਅੱਛਾ। ਇੱਕ ਅਗਲੇ ਫਿਰ ਥੋੜੀ ਜਿਹੀ ਦੂਰ ਜਾ ਕੇ ਹੋਰ ਨਵਾਂ ਪਿੰਡ ਆਬਾਦ ਕਰ ਲਿਆ ਦਾ। ਅੱਛਾ ਅੱਛਾ। ਤੇ ਬਾਬੇ ਉੱਥੇ ਮੁਸਲਮਾਨਾਂ ਤੋਂ ਇਲਾਵਾ ਵੀ ਹੈ ਚੂੜੇ ਚਮਾਰ ਜਾਂ ਸਿੱਖ ਹਿੰਦੂ ਵਗੈਰਾ? ਕਿੰਨੇ ਘਰ ਸਨ ਉਹਨਾਂ ਦੇ? ਕਿਹੜੇ ਕਿਹੜੇ ਘਰ ਸਨ? ਯਾਦ ਨਹੀਂ ਪਤਾ। ਹੈ ਸਨ ਹਿੰਦੂਆਂ ਦੇ? ਹਾਂ। ਸਿੱਖਾਂ ਦੇ ਵੀ ਹੈ ਸਨ? ਸਿੱਖਾਂ ਦੇ। ਅੱਛਾ ਅੱਛਾ। ਕਿਸੇ ਦਾ ਨਾਂ ਯਾਦ? ਕਿਸੇ ਸਿੱਖ ਦਾ, ਹਿੰਦੂ ਦਾ, ਜਾਂ ਚੂੜੇ ਚਮਾਰ ਦੇ, ਜਾਂ ਕਿਸੇ ਖੱਤਰੀ ਦਾ ਨਾਂ ਯਾਦ ਹੋਵੇ? ਇਸ ਵਿੱਚ ਕੇ ਵਿੱਚ ਮਨੇ। ਉਮਰ ਤੁਹਾਡੀ ਕਿੰਨੀ ਕੁ ਹੋ ਗਈ ਭਲਾ ਹੁਣ? 90 92 ਹੋਣੀ? ਉਦੋਂ ਕਿੱਡੇ ਕੁ ਸੀ ਤੁਸੀਂ ਜਦੋਂ ਇੰਡੀਆ 'ਚ ਆਏ? 10-12 ਸਾਲ। 12-13 ਸਾਲ ਦੇ ਆਇਆ ਸੀ। ਸਹੀ ਹੈ। ਤੇ ਉੱਥੇ ਉਹਨਾਂ ਦੇ ਸਿੱਖਾਂ ਦੇ ਗੁਰਦੁਆਰੇ ਆਇਆ ਸਾਂ ਭਲਾ? ਕਿੱਥੇ ਕਰਕੇ ਤੁਹਾਡੇ ਮਹੱਲੇ ਵਿੱਚ ਗੁਰਦੁਆਰਾ ਕਿੱਥੇ ਸੀ ਉਹਨਾਂ ਦਾ? ਤੇ ਤੂੰ ਪਿੰਡ ਤੋਂ ਕਿਹੜੇ ਸਾਈਡ 'ਤੇ ਸੀ ਭਲਾ? ਅਗਲੇ ਪਾਸੇ ਦਾ। ਚੜ੍ਹਦੇ ਪਾਸੇ, ਲਹਿੰਦੇ ਪਾਸੇ, ਦੱਖਣ ਪਹਾੜ ਕਿਹੜੇ ਪਾਸੇ ਭਲਾ? ਹੈ ਕੋਈ ਯਾਦ? ਨਹੀਂ ਦੇਣ 'ਚ? ਅੱਛਾ। ਤੇ ਪਿੰਡ 'ਚ ਸਕੂਲ ਆਇਆ ਸੀ ਕੋਈ? ਸਕੂਲ ਪਿੰਡ ਆਇਆ ਸੀ ਕੋਈ? ਮਿਆਲ ਪਿੰਡ ਤੁਹਾਡੇ? ਸਕੂਲ ਹੋਵੇਗਾ ਮੇਰੇ ਜਹਨ ਮਾਰੀ। ਤੁਸੀਂ ਨਹੀਂ ਪੜ੍ਹੇ ਸਕੂਲ? ਚਾਚਾ ਸ਼ਬੀਰ ਨਹੀਂ ਸਕੂਲ ਪੜਨ ਜਾਇਆ ਕਰਦਾ? ਜਦ ਦੱਸੇ ਦਾ ਇੱਕ ਦਿਨ ਗਿਆ ਤਾਂ ਉਹ ਨਵਾਂ ਗਾਉਂ ਤੱਕ। ਚਲੋ ਜਿਹੜਾ ਵੀ ਹੈ ਕੁਤਬ ਨੇ ਪੜ੍ਹਿਆ। ਤੁਸੀਂ ਇੱਧਰ ਆਓ ਨਾਲ। ਤੁਸੀਂ ਯਾਦ ਕਰਾਇਆ ਤੁਹਾਨੂੰ ਗੱਲਾਂ ਜਿਵੇਂ ਯਾਦ, ਫਿਰ ਬਜ਼ੁਰਗਾਂ ਨੂੰ ਆ ਜਾਣਗੇ। ਨਹੀਂ ਨਾ ਦੇਣ ਕੰਮ ਕਰਦਾ। ਵੇਖੋ ਕਿੰਨਾ ਸਮਾਂ। ਤੂੰ ਕਹੇ ਤਾਂ ਨਾ ਵੀ ਮੈਂ ਸ਼ਬੀਰ ਨਾਲ ਗਿਆ ਤਾਂ ਇੱਕ ਦਿਨ, ਤੇ ਮੇਰੇ ਅੱਬੇ ਨੇ ਕਹਿ ਦਿਆ ਤਾਂ ਕੰਮ ਕੌਣ ਕਰੇਗਾ, ਡੰਗਰ ਕੌਣ ਚਾਰੇਗਾ। ਕੁਤਬ ਨੇ ਪੜ੍ਹਤਾ ਨਵਾਂ ਗਾਉਂ ਵਿੱਚ। ਸਾਡੇ ਪਿੰਡ ਸਕੂਲ ਨਹੀਂ ਥਾ। ਆਪਣੇ ਪਿੰਡ ਕੋਈ ਨਹੀਂ ਸਕੂਲ ਤਾਂ? ਲਾਗੇ ਪਿੰਡ ਸੀ ਕੋਈ, ਉੱਥੇ ਸਕੂਲ ਸੀ? ਕੁਤਬਨ ਪੜਤਾ ਵਾ? ਹਾਂ। ਅੱਛਾ, ਉੱਥੇ ਜਾਂਦੇ ਹੁੰਦੇ ਪੜ੍ਹਨ? ਤੁਹਾਡਾ ਭਰਾ ਭਰੂ ਜਾਂ ਕੋਈ ਨਹੀਂ ਕੋਈ ਪੜ੍ਹਿਆ ਹੋਰ ਕੋਈ ਵੀ ਸਕੂਲ ਜਾਂਦਾ ਸੀ? शबीर सा मेरे चाचे का पुत्र है। अच्छा, हो जावा सब हो जाएगा। अच्छा अच्छा अच्छा, सही है। सभी लंबड़दार का नाम दसे था, क्या था? एक का नाम अता मोहम्मद था। अता मोहम्मद। एक का सफेद पोश कहते हैं लोग। नहीं, सफेद पोश ही जड़ा वो भी मुसलमान ही के मुसलमान नंबरदार दोवें पिंड दे जेड़े दोवें मुसलमान सन। हैं अच्छा जी। ਤੇ ਪਿੰਡ ਵਿੱਚ ਕੋਈ ਖੂਹ ਖਾ ਹੈ ਸੀ? ਪਾਣੀ ਪੂਣੀ ਕਿੱਥੋਂ ਭਰਦੇ ਹਾਂ? ਖੂਹ कैसे ਕਿੱਥੇ ਕਰਕੇ ਸੀ ਖੂਹ? ਖੂਹਾਂ ਦਾ ਨਾਂ ਯਾਦ ਹੋਣਾ ਤੁਹਾਨੂੰ? ਕਿਸੇ ਬਾਹਰ ਜਿਹੜਾ ਬਾਜ਼ਾਰ ਵਿੱਚ ਸੀ, ਅੰਦਰ ਸੀ? ਕਿੱਥੇ ਸੀ ਖੂਹ ਭਲਾ? ਕਿਸੇ ਦੇ ਘਰ ਵਿੱਚ ਸੀ? ਇੱਕ ਨਾ ਬੰਦੇ ਆ ये आ जाएगा नहीं नहीं याद आ रहे कोई? ਬੰਦੇ ਵਾਲਾ कहते ਬੰਤੇ ਵਾਲਾ ਖੂਹ। ਉਹ ਤੋਂ ਪਾਣੀ ਭਰਦੇ ਹੋ? ਪਾਣੀ ਆਪ ਹੀ ਭਰ ਕੇ ਲੈ ਕੇ ਆਉਂਦੇ ਕੋਈ ਸੱਕਾ ਵਗੈਰਾ ਸੀ ਜਿਹੜਾ ਪਾਣੀ ਸੁੱਟ ਮਾਸ਼ਕੀ ਸੀ ਜਿਹੜਾ ਪਾਣੀ ਪਹੁੰਚਾਉਂਦਾ ਸੀ? बस जिस तरह कोई
ਆਪਣਾ ਆਪ ਹੀ ਕੱਢ ਕੁੱਟ ਲਿਆਉਂਦੇ ਹਾਂ ਜਿਹਨੇ ਚਾਹੀਦਾ ਹੁੰਦਾ ਸੀ। ਜਿਹਨੂੰ ਜ਼ਰੂਰਤ ਹੋਵੇ ਸੀ ਹੂੰ ਉਹ ਭਰਵਾਵੇਗਾ, ਜਿਹਨੂੰ ਨਹੀਂ ਜ਼ਰੂਰਤ ਹੋਵੇ ਸੀ ਉਹ ਫੜ ਕੇ ਲੈ। ਸਹੀ। ਤੁਹਾਡੇ ਘਰ ਤੋਂ ਕਿੰਨੀ ਕੁ ਦੂਰ ਸੀ ਖੂਹ ਭਲਾ ਪਾਣੀ ਵਾਲਾ ਜਿਹੜਾ ਕਹਿੰਦੇ ਪਏ? ਥੋੜੀ ਦੂਰ ਸੀ। ਤੇ ਤੁਹਾਡਾ ਜਿਹੜਾ ਘਰ ਹੈ ਉਹ ਪਿੰਡ ਦੇ ਕਿਹੜੀ ਸਾਈਡ ਤੇ ਸੀ? ਪਹਿਲਾਂ ਬਾਹਰਲੇ ਪਾਸੇ ਦਾ, ਹੂੰ ਫਿਰ ਅਗਲੀ ਮਿਆਲ ਪੈ ਗਈ ਸੀ, ਫਿਰ ਉਹ ਮੁੱਲ ਲੈ ਲਿਆ ਦਾ ਵਿੱਚ ਵਾ। ਹੂੰ ਨਹੀਂ ਪਿੰਡ ਤੇ ਕਿਹੜੀ ਸਾਈਡ ਸੀ ਭਲਾ? ਉਹ ਲਾਂਦੇ ਚੜ੍ਹਦੇ ਕਿਹੜਾ ਵਿਚਕਾਰ ਹੋਵੇਗਾ। ਵਿੱਚ ਘਰ ਕਰਕੇ ਸੀ? ਅੱਛਾ ਅੱਛਾ। ਤੇ ਪੈਲੀਆਂ ਵੀ ਹੈ ਸਨ ਤੁਹਾਡੀਆਂ ਉੱਥੇ? ਜ਼ਮੀਨ ਹੈ ਸੀ? ਸਾਡੇ ਪਿਓ ਦਾਦਾ की मलकियत थी वो आपस के बीच में। ਅੱਬੇ ਵਾ ਦੱਸੇ ਤੇ ਵੀ ਜਿਹੜੀਆਂ ਉਹ ਪੈਲੀਆਂ ਮਾਮਲਾ ਨਹੀਂ ਦਿਆ ਤਾਂ ਮਾਮਲੇ ਵੱਲੋਂ ਪੈਲੀਆਂ ਛੱਡ ਆਏ ਤੇ ਵਾਹ ਬਾਤ ਕਿਸ ਤਰ੍ਹਾਂ ਦੀ? वो बेवकूफ़ी के बीच में बिगड़ गए, ਅੱਛਾ बस साढ़े टूट गए। ਤੇ ਤੁਸੀਂ ਕੀ ਕੰਮ ਕਰਦੇ ਹੋ ਉੱਥੇ ਤੁਸੀਂ ਖੁਦ? मैं करन जोगा था तब कुछ नहीं था, ਕੁਝ ਨਾ ਕੁਝ ਕਰਦੇ ਹੋ। 12-13 ਸਾਲ ਦੇ ਤੁਹਾਨੂੰ ਵਿਹਲਾ ਥੋੜਾ ਰੱਖਿਆ। पर ਮੱਝਾਂ ਮੁੱਝਾਂ ਮਗਰੀਆਂ ਹੋਰ ਕੋਈ ਕੰਮ ਕੁਮ? डंगर सारे था। ਡੰਗਰ ਚਾਰਦੇ ਹੋ? ਤੇ ਤੁਹਾਡੇ ਨਾਲ ਕੋਈ ਹੋਰ ਕੋਈ ਸਾਰੇ ਦੀ ਚਾਰਦੇ ਹੋਣਗੇ ਸਿੱਖਾਂ ਸੁੱਖਾਂ ਦੇ ਮੁੰਡੇ ਵੀ? ਹੋਰ ਵੀ ਕੋਈ ਚਾਰਦਾ ਹੁੰਦਾ ਸੀ ਤੁਹਾਡੇ ਨਾਲ? ਇਕੱਲੇ ਲੈ ਕੇ ਜਾਂਦੇ ਹੋ? ਉਹ ਕਈ ਇੱਧਰ ਹੁੰਦਾ ਨਾ ਛੇੜੂ ਇਕੱਠੇ ਹੀ ਲੈ ਜਾਂਦੇ ਨੇ ਰਲ ਕੇ। वो जहन में कोई नहीं क्या ना होता क्या कौन ਨਹੀਂ ਹੁਣ ਜੇ ਤੁਹਾਡੇ ਨਾਲ ਕੋਈ ਚਰਾਂਦਾ ਸੀ ਨਾਲ ਜਾਂਦਾ ਹੁੰਦਾ ਸੀ ਤੁਹਾਡੇ दुनिया चांदी हो। ਹੂੰ ਅੱਛਾ। ਤੇ ਆਪਣਾ ਤੁਹਾਡੇ ਪਿੰਡ ਜਿਹੜੇ ਉੱਥੇ ਹਮਲਾ ਹੋਇਆ ਜਾਂ ਨਹੀਂ? ਹਾਂ 64 ट्रक मिलिट्री के आए थे, ਅੱਛਾ फिर जथा चारों पासे ਜਿੱਥੇ ਨੇ ਜਿਹੜਾ ਉਹ ਪਿੰਡ ਨੂੰ ਘੇਰ ਰਿਹਾ ਸੀ। जथा उदों आया था ਹੂੰ भी जदों पिंड के उत्ते गोली चल पई थी। 64 ट्रक मिलिट्री के आए थे, ਹਾਂ फिर कोट चढ़ेगा रसाला आले दुआले ਹੂੰ पिंड के आले दुआले। ਅੱਛਾ ਤੇ ਜਿਹੜਾ ਜਥਾ ਇਕੱਠਾ ਹੋਇਆ ਵਾ ਤਾ ਉਹ ਜਦੋਂ ਪਿੰਡ ਦੇ ਵਿੱਚ ਗੋਲੀ ਚੱਲ ਗਈ ਹੈ ਨਾ, ਫਿਰ ਉਹ ਆਇਆ ਕੋਟ ਚੜਿਆਗਾ ਰਸਾਲਾ ਪਿੰਡ ਦੇ ਵਿੱਚ ਮੈਂ ਮਿਲਤੀ ਸੀ, ਬਾਹਰਲੇ ਪਾਸੇ ਕੋਟ ਚੜਿਆਗਾ ਰਸਾਲਾ ਦਾ, उससे बाहर ਜਿਹੜੀ ਦੁਨੀਆ ਆਮ ਇਕੱਠੀ ਹੋਈ। ਸਾਡੇ ਪਿੰਡ ਦੇ ਉੱਤੇ ਬਹੁਤ ਤਬਾਹੀ ਸੀ। ਤਬਾਹੀ ਹੋਈ ਸੀ ਵਾਹਵਾ ਦੁਨੀਆ ਸ਼ਹੀਦ ਹੋਈ ਸੀ ਮੇਰੀ। ਨਹੀਂ ਉਹ ਤੇ ਹਮਲਾ ਹੋਇਆ ਸੀ ਵੱਢ ਟੋਕ ਕੋਈ ਸ਼ਹੀਦ ਹੋਏ ਆਵਾਮ? ਮੈਂ ਕਹਿ ਰਿਹਾ ਵੀ ਰਹੇ ਕੋਈ ਨਾ ਰਿਹਾ ਹੀ ਕੋਈ ਸੀ। ਇਸ ਤਰ੍ਹਾਂ ਪੈਲੀਆਂ ਦੇ ਵਿੱਚ ਮਾਂ ਹਾਂ ਚੁਆ ਚੱਕ ਕੇ ਨਾ ਫਸਲਾਂ ਹਾਂ ਉਹਨਾਂ ਦੇ ਥੱਲੇ ਲੁਕੇ। ਅੱਛਾ ਫਸਲਾਂ ਵਿੱਚ ਲੋਕ ਗਏ ਜਦੋਂ ਹਮਲਾ ਹੋਇਆ? ਫਸਲਾਂ ਵਿੱਚ ਲੋਕ ਗਏ ਸਾਰੇ? ਦੇਖਾਂ ਕੋ ਅੱਗਾਂ ਕੋਦੇ ਲੱਗੇ ਤੁਹਾਡੇ ਪਿੰਡ ਅੱਗ ਵੀ ਲਾਈ ਲੂਈ ਸੀ ਉਹਨਾਂ ਹਮਲਾਵਰਾਂ ਨੇ? ਮੈਂ ਕਹਿ ਰਿਹਾ ਅੱਗਾ ਗਿਆ ਦੱਸੋ ਨਾ ਤੁਹਾਨੂੰ ਜੋ ਦੱਸੇ ਕੀ ਹੋਇਆ ਕਿਵੇਂ ਹੋਇਆ? ਤੁਹਾਨੂੰ ਦੱਸ ਰਿਹਾ ਹਾਂਜੀ ਹਾਂਜੀ ਵੀ 64 ਟਰੱਕ ਮਿਲਟਰੀ ਕੇ ਆ ਕੇ ਹੂੰ ਬਾਹਰ ਖੜ ਗਿਆ ਸੀ। ਅੱਛਾ ਫਿਰ ਘੋੜ ਚੜਿਆਗਾ ਰਸਾਲਾ ਜਿਹੜਾ ਫੌਜ ਹਾਂ ਉਹ ਸੀ, ਤੇ ਜਿਹੜੇ ਬਾਹਰ ਦੁਨੀਆ ਇਕੱਠੀ ਹੋਈ ਨਹੀਂ ਉਹ ਤੇ ਮਿਲਟਰੀ ਸੀ ਨਾ। ਮੈਂ ਨਾ ਸਿੱਖਾਂ ਨੇ ਜਾਂ ਕਿਸੇ ਹੋਰ ਨੇ ਹਿੰਦੂਆਂ ਨੇ ਸਿੱਖਾਂ ਨੇ ਸਾਰੇ ਪਿੰਡ ਇਕੱਠੇ ਹੋ ਕੇ ਹਮਲਾ ਕੀਤਾ ਸੀ ਤੁਹਾਡੇ? ਸਾਖਾ ਕੁੱਟ ਪੀ ਲਿਆ। ਅੱਛਾ ਪੀ ਲੈ। ਉਹ ਬਾਅਦ ਚ ਵੇਖ ਨੇ ਉਹਦੇ ਨਾਲ ਤੁਸੀਂ ਵੀਡੀਓ ਬਣ ਲੈ ਕੁਛ ਨਹੀਂ ਹੁੰਦਾ। ਅੱਛਾ ਫਿਰ ਉਹਨੇ ਉੱਥੇ ਆਪਣੇ ਜੀਆਂ ਦੇ ਵਿੱਚੋਂ ਕਿੰਨੇ ਕੁ ਸ਼ਹੀਦ ਹੋਏ ਮਰੇ? ਕੋਈ ਪਤਾ ਨਹੀਂ ਕਿਸ ਨੇ ਕਹਾ। ਕੋਈ ਤੁਹਾਡੇ ਖਾਨਦਾਨ ਚ ਤਾਂ ਨਹੀਂ ਕੋਈ ਹੋਇਆ ਸ਼ਹੀਦ? ਸਾਡੇ ਖਾਨਦਾਨ ਦੇ ਵਿੱਚ 5 ਘਰਾਂ ਦਾ ਸਮਾਨ था। ਅੱਛਾ ਸਾਡੇ ਗੱਡਾ ਜੋੜ ਕੇ ਹਾਂ ਤੇ ਉਹ ਸਾਰਾ ਸਮਾਨ ਲੱਦ ਗਏ ਹੂੰ ਲੈ ਗਏ। ਲੈ ਗਏ ਉਹ ਹਮਲਾਵਰ ਲੈ ਗਏ? ਜਿਹੜਾ ਜਥਾ ਦਾ ਸੀ। ਹਾਂ ਹਾਂ ਨਹੀਂ ਉਹ ਤਾਂ ਹੋਇਆ ਮਾਲੀ ਨੁਕਸਾਨ, ਜਾਨੀ ਨੁਕਸਾਨ ਵੀ ਹੋਇਆ ਕੋਈ? ਜਾਨੀ ਕੋਈ? ਜਾਨੀ ਬਥੇਰਾ ਹੋਇਆ। ਮੈਂ ਉਹ ਕਹਿ ਰਿਹਾ ਤੁਹਾਡੇ ਰਿਸ਼ਤੇਦਾਰ ਫੋਟ ਹੋਇਆ ਸੀ ਕਿਹੜਾ ਕਿਹੜਾ ਸ਼ਹੀਦ ਹੋਇਆ ਸੀ ਤੇ ਤੁਹਾਨੂੰ ਕੋਈ ਯਾਦ ਤੇ ਹੋਣਾ ਹੀ ਹੈ।
ਤੁਹਾਡੇ ਖਾਨਦਾਨ 'ਚ ਤਾਂ ਨਹੀਂ ਹੋਇਆ ਕੋਈ? ਹੋਇਆ ਕੀ ਨਾਂ ਸੀ ਉਹਦਾ? ਕੋਈ ਯਾਦ ਨਹੀਂ। ਯਾਦ ਨਹੀਂ ਰਿਹਾ ਹੈਂ? ਅੱਛਾ ਫਿਰ ਉੱਥੋਂ ਤੁਸੀਂ ਕਿਵੇਂ ਨਿਕਲੇ? ਤੁਹਾਡੇ ਤਾਏ ਚਾਚੇ ਅੱਬੇ ਹਰੀ ਵਾਲਦਾ ਰਹੀ ਤੁਹਾਡੀਆਂ ਭੈਣਾਂ ਭੂਣਾਂ ਜਿਹੜੀਆਂ ਹੋਣਗੀਆਂ, ਤੁਸੀਂ ਸਾਰੇ ਸਹੀ ਆ ਗਏ ਤੋਂ? ਹਾਂ ਨਹੀਂ ਯਾਦ ਰਿਹਾ। ਅੱਛਾ ਫਿਰ ਅੱਗੇ ਕਿਵੇਂ ਨਿਕਲੇ? ਸਾਡੇ ਘਰ ਤੋਂ ਹਾਂ ਇੱਕ ਪਤੀਲੀ ਪਾਣੀ ਪੀਣ ਵਾਲੀ, ਹਾਂ ਇੱਕ ਹੁੱਕਾ ਚੱਕਿਆ ਦਾ, ਅੱਛਾ 2 ਚੀਜ਼ਾਂ ਚੱਕ ਕੇ ਹਾਂ ਹੋਰ ਸਾਰਾ ਸਮਾਨ ਉਹ ਲੈ ਗਏ, ਲੁੱਟ ਲਿਆ। ਲੁੱਟ ਕੇ ਲੈ ਗਏ। ਹਾਂਜੀ। ਅੱਛਾ ਫਿਰ ਨਾਲ ਲੱਗਦਾ ਇੱਕ ਪਿੰਡ ਦਾ, ਅੱਛਾ ਉਹਦਾ ਨਾਂ ਕੀ ਸੀ ਪਿੰਡ ਦਾ? ਉੱਥੇ ਉਹਨਾਂ ਨੇ ਦੇਗਾਂ ਦੁੱਗਾਂ ਲਾਈਆਂ ਹੋਏ ਸੀ। ਅੱਛਾ ਉੱਥੇ ਸ਼ਾਮ ਨੂੰ ਗਏ, ਰਾਤ ਨੂੰ ਉਹਨਾਂ ਨੇ ਜਿਹੜੇ ਭੁੱਖੇ से बचे थे वहाँ से रोटी खाई। ਅੱਛਾ ਉਹ ਪਿੰਡ ਦਾ ਨਾਂ ਕੀ ਸੀ ਤੇ ਰੋਟੀ ਉੱਚੀ ਖਾਧੀ? ਬੋਲੋ ਥੋੜਾ ਬਾਬਿਓ। लालगढ़ का नहीं कहे से ਲਾਲਗੜ੍ਹ। ਅੱਛਾ ਉੱਥੇ ਆ ਕੇ ਤੁਸੀਂ ਉਹਨਾਂ ਨੂੰ ਦੇਖਾਂ ਤੋਂ ਕਿਸੇ ਸਿੱਖ ਨੇ ਪਕਾਈਆਂ ਕਿਸੇ ਮੁਸਲਮਾਨ ਨੇ? मुसलमानों ने पकाई। ਅੱਛਾ ਮੁਸਲਮਾਨਾਂ ਨੇ ਪਕਾਈਆਂ, ਤੁਸੀਂ ਫਿਰ ਖਾਧੀਆਂ ਉਸ ਰੋਟੀ ਖਾਧੀ। ਰਾਤ ਉੱਥੇ ਰਹੇ ਫਿਰ? रात ਨੂੰ खा खू के ਹਾਂ फिर अगला पिंड था ਅੱਛਾ उत्थे चले गए। ਅੱਛਾ उतो फिर ਜਿਹੜੇ दूसरे इलाके के थे वो उधर नहीं चले गए। ਅਸੀਂ शहर समाने ਤੁਸੀਂ ਸ਼ਹਿਰ ਸਮਾਣੇ ਨੂੰ ਆ ਗਏ? ਸ਼ਹਿਰ ਤੋਂ ਅੱਗੇ ਵੀ ਕਦੀ ਸ਼ਹਿਰ ਸਮਾਣੇ ਗਏ ਜਦੋਂ ਉੱਥੇ ਰਹਿੰਦੇ ਸੀ ਕਿ ਪਹਿਲੀ ਵਾਰੀ ਗਏ? मेरी भैन जी उत्थे बही। ਸ਼ਹਿਰ ਸਮਾਣੇ ਅੱਬੇ ਰਾਂ ਦੇ ਪਿੰਡ, ਅੱਬੇ ਰਾਂ ਦੇ ਸ਼ਹਿਰ 'ਚ? ਹੈਂ? हाँ ਅੱਛਾ ਇੱਕ ਦੂਸਰੇ ਨੂੰ ਜਾਣਦੇ ਹੋ ਤੁਸੀਂ ਅੱਬੇ ਰਾਂ ਨੂੰ ਉਦੋਂ ਵੀ? थोड़े बहुत जाने थे। ਅੱਛਾ ਅੱਛਾ ਤੇ ਫਿਰ ਉੱਥੋਂ ਸ਼ਹਿਰ ਸਮਾਣੇ ਤੋਂ ਕਿੰਨੀ ਦੇਰ ਰਹੇ? 2-3 महीने रहे हुए। 2-3 महीने रहे। अच्छा जो कुछ है पाई पैसा था हाँ सब कुछ जमा करवा दिया था, कहा तो अगे मिलेगा। अच्छा अगे कि नहीं मिल रहा था। जथा बन के लोग को गड्डियां पर आए थे कुकासी पर। हमारे जरा शहर सन वह अपने गड्ढिया पर या पैदल बीबियां ने बच्चे जड़े थे ना वो भी नहीं चक सके थे। ते बच्चे नाचता प्यारी चीज कोई नहीं। राज छाड़ देते हैं बच्चे, मामा ने राज छाड़ देते हैं। और अच्छा फिर ਕੰਪਰਾਜ ਕਿੱਥੇ ਕਰਕੇ ਲੱਗਾ ਫਿਰ ਤੁਹਾਡਾ फिर टुरते टुरते हाँ एक पटियाले आके लग गया था कापा, फिर अगे लुधियाने, हाँ इस तरह अगे इधर ਨੂੰ आ गए थे। अच्छा गड्ढा था, गड्ढे पर सामान था, जेड़े बच्चे बुच्चे थे सामान था वो गड्ढे पर रख रहे थे, बाकी टुरते चले। ਇਹ ਗੱਡਾ ਆਪਣਾ ਲੈ ਕੇ ਆਏ ਸੋ ਉੱਥੋਂ ਤੁਸੀਂ? अपने रिश्तेदार का जिथे ਇਹਨਾਂ ਦਾ ਗੱਡਾ ਤੇ ਖੋਲਿਆ ਸੀ ਨਾ ਉਹਨਾਂ ਨੇ, ਉੱਥੇ ਹੀ ਲੁੱਟ ਲਿਆ। साडा पिंड सा खत्म हो गया था। ਫਿਰ ਆਉਣ ਲੱਗਿਆ ਰਾਹ ਦੇ ਵਿੱਚ ਤਾਂ ਕੋਈ ਮਾਰ ਕਟਾਈ ਨਹੀਂ ਹੋਈ ਤੁਹਾਡੇ ਨਾਲ? ਰਾਤ ਨੇ ਹਮਲਾ ਹੋਇਆ ਤੁਹਾਡੇ ਤੇ ਰਾਹ ਵਿੱਚ ਜੱਸੇ ਦੇ? ਅੱਬਾ ਫੁੱਫੇ ਸ਼ਰੀਫ ਕਾ ਦਾ ਗੱਡਾ ਵਾ? सही है। ਤੇ ਇਹਨਾਂ ਦਾ ਚਾਚੇ ਸਾਦਕ ਹੁਰ ਕਾ ਫੁੱਫੇ ਰੁਲੀਏ ਹੁਰ ਕਾ ਇਹਨਾਂ ਦਾ ਵੱਖਰਾ ਦਾ ਕਿ ਇਕੱਠੇ ਦੇ ਸਾਰੇ? इन्हों का पिंड वखरा था, साडा पिंड ਇਹਨਾਂ ਦਾ ਪਿੰਡ ਕਿਹੜਾ ਦਾ ਚਾਚੇ ਰੁਲੀਏ ਹੁਰ ਕਾ? म्याल, ਆਪਣਾ अपना भी म्याल था। ਨਾਲੇ ਕਹਿ ਰਹੇ ਇਨਕਾ ਵੱਖਰਾ ਪਿੰਡ ਦਾ। इन्हों का शरीफपुर का अच्छा फुफे शरीफपुर का बखरा था पिंड। क्या पिंड का नाम था उसका? शहर समाना माजरी बलकाना। ਸ਼ਹਿਰ ਸਮਾਣਾ माजरी ਮਲਕਾਣਾ ਮਹੱਲਾ ਸੀ? छोटी माजरी थी कि बड़ी माजरी? ਅੱਛਾ माजरी माजरी कह रहे उन्होंने माजरी बलकाना कहा। ਅੱਛਾ ਅੱਛਾ बाबे दी उम्र बाबा ਹੁਣ ਕਿ ਕੋਈ ਯਾਦ ਹੈ ਕੋਈ ਉੱਥੋਂ ਦੀ ਕੋਈ ਗੱਲ ਹੋਰ ਕੋਈ ਜਿਹੜੀ ਦੱਸ ਦਿਓ। केड़ियां गल्लां?
ਤੁਸੀਂ ਜਦੋਂ ਆ ਰਹੇ ਹੋ ਰਾਹ 'ਚ ਤਾਂ ਕੁਝ ਵੇਖਿਆ ਤੁਸੀਂ ਸ਼ਹੀਦ ਹੋਏ ਇਮਾਮ ਬੱਚੇ ਮਰੇ ਜਾਂ ਮਤਲਬ ਤੁਸੀਂ ਖੂਹਾਂ 'ਚ ਹੋਰ ਕੋਈ ਵਾਕਿਆ ਵੇਖਿਆ ਰਾਹ ਦੇ ਵਿੱਚ ਆਉਂਦਿਆਂ ਹੋਇਆਂ? ਘਾਟੇ ਵਾਧੇ ਹੁੰਦੇ ਆ ਦੇਖੇ। ਦੱਸ ਦਵੋ ਜੇ ਵੇਖਿਆ ਹੋਇਆ ਕੁਝ ਤੇ। ਤੁਸੀਂ ਦੱਸ ਨਹੀਂ ਰਹੇ ਤੇ ਵੀ ਖੂਹ ਦੇ ਵਿੱਚ ਵਾਹ ਸਿੱਖ ਲੱਗੇ ਆ ਮਾਰਨ, ਜਦੋਂ ਇੱਜ਼ਤਾਂ ਲੁੱਟਣ ਲੱਗੇ ਆ ਤੇ ਛਾਲਾਂ ਮਾਰਦੀਆਂ। ਉਹ ਪਿੰਡ ਕੇ ਨੇੜੇ था। ਅੱਛਾ ਸੁਣਾਓ ਗੱਲ ਸਾਨੂੰ। ਕਿਵੇਂ ਹੋਈ ਸੀ ਇਹ ਗੱਲ? 2 महल्ले थे ਅੱਛਾ ਨਹੀਂ ਇਹ ਕਿਹੜੇ ਪਿੰਡ, ਤੁਹਾਡੇ ਪਿੰਡ ਦੀ ਗੱਲ ਹੈ? ਨਾਲ ਹੀ ਪਿੰਡ ਦੇ साढ़े पिंड। ਮਿਆਲ ਦੇ ਨਾਲ ਤੁਹਾਡੇ ਪਿੰਡ ਦੇ ਨਾਲ ਹੀ ਸੀ ਬਾਹਰ? नहीं साढ़े पिंड की ਅੱਛਾ ਤੁਹਾਡੇ ਪਿੰਡ ਇਹ ਗੱਲ ਸੁਣਾਓ ਨਾ ਜਿਹੜੀ ਯਾਦ ਹੈ। एक चौक था बाबा सारा, वहाँ एक महल्ले के कोठी के बीच में हाँ। नंबरदार है कोठी थी, ਅੱਛਾ ਜੀ। एक महल्ले के उसके बीच में सारे बाल बच्चा ते एक का उधर है जेड़ा के पिंडा के सिखा के सारे फुके थे ना मुसलमानों ने, उन्होंने आके फिर उत्ते गोली शुरू कर दी ਅੱਛਾ चौक के विच। तो जरा साडा स्पैस पोस का पिंड महला था, उसके बीच में खुद महल था। जड़ी तो मिलिट्री के अगे लग के उस चौक में चले गए, वो तो समझे मारे गए। जड़े बीच में बैठ के लंघ के पैरिया में चले गए, वो कोई बच गए थे, कोई मर गए। ਇਹ ਆਪਣਾ ਤੁਹਾਡਾ ਸੱਕਾ ਜੀ ਕੋਈ ਨਹੀਂ, ਕੋਈ ਮਰਿਆ ਉੱਥੇ ਸ਼ਹੀਦ ਹੋਇਆ? बथेरे मरे। ਨਾ ਕਿਸੇ ਦਾ ਨਹੀਂ ਯਾਦ? ਅੱਛਾ ਜੀ ਰਿਸ਼ਤੇਦਾਰਾਂ ਨੂੰ ਖਾਸ ਨਹੀਂ ਨਾ ਹੋਣਾ ਹਾਂ ਲੱਗਦੇ ਲੁਗਦੇ ਜਿਹੜੇ। ਅੱਛਾ ਫਿਰ ਇੱਥੇ ਕਿੱਥੇ ਪਹੁੰਚੇ ਤੁਸੀਂ ਪਹਿਲਾਂ? फिर अजे आंदे आंदे ਕਿੰਨੇ ਕੁ ਦਿਨ ਲੱਗੇ ਆਉਂਦੇ ਆਉਂਦੇ ਬਜ਼ੁਰਗੋ ਉੱਥੋਂ ਇੱਥੇ ਆਉਂਦੇ ਆ? कोई याद नहीं कितने। ਕੋਈ ਮਹੀਨਾ 20 ਦਿਨ ਅੰਦਾਜ਼ਾ? हाँ लग गई होगा, ਹਾਂ लग गई है, या याद हो ही नहीं कितने दिन लग गए। ਨਹੀਂ ਨਹੀਂ ਅੰਦਾਜ਼ਾ ਤਾਂ ਹੁੰਦਾ 1-2 ਦਿਨਾਂ 'ਚ ਪਹੁੰਚ ਗਏ, ਵਾਵਾ ਦਿਨ ਲੱਗ ਗਏ। 1-2 दिन में गया वहाँ ਇਹ ਵੀ ਤੁਹਾਨੂੰ ਪੁੱਛਣਾ, ਦੱਸਣੋ ਕਿੰਨੇ ਕੁ ਦਿਨ ਲੱਗ 20-25 ਤਕਰੀਬਨ? ਦਿਨ ਲੱਗ ਗਏ, ਮਹੀਨਾ ਕੋ। ਤੇ ਬਾਰਿਸ਼ਾਂ ਬੂਸ਼ਾਂ ਸੁਣਿਆ ਬੜੀਆਂ ਹੋਈਆਂ। ਤੇ ਰਾਜ ਖਾਂਦੇ ਖੁੰਦੇ ਕੀ ਸੋ ਆਉਂਦੇ ਆ? वह खान पीन वाला सौदा जरा गड्ढा था, उसके ऊपर थोड़ा बहुत सामान था रखा हुआ, ਅੱਛਾ कोई थोड़ा बहुत खा लेते तो जरा निक्के मोटे बच्चे थे और ऊपर गड्ढे पे बैठे थे, दूजे टुरते आवे थे। ਤੇ ਪਾਣੀ ਪੂਣੀ ਮਿਲ ਜਾਂਦਾ ਸੀ ਪੀਣ ਵਾਸਤੇ ਰਾਜ? छप्पड़ा का टोया का टेबिया का ਇੰਝ ਹੀ ਪੀ ਜਾਂਦੇ ਕਿ ਸਾਫ਼ ਕਰਕੇ ਪੁਣ ਕੇ ਗਏ? हाँ उत्थे साफ हो गए थे। ਮੈਂ ਚਾਹ ਜੀ ਚੁੰਨੀ ਵੀ ਜਾਂਦੇ ਚੰਨੀ ਹੋ ਕੀ ਕਰਦੇ ਵਿਚਾਰੇ? ਚੁੰਨੀ ਚੰਨੀ ਨਾਲ ਹੁੰਦੀ ਨਾ 100 ਬਾਬਿਆਂ ਸਹੀ। ਉੱਥੋਂ ਫਿਰ ਸਿੱਧੇ ਇੱਥੇ ਆ ਗਏ ਤੁਸੀਂ ਕਿ ਹੋਰ ਕਿਸੇ ਸ਼ਹਿਰ ਗਏ ਸੋ? ਇੱਥੇ ਆ ਗਏ ਇਸ ਪਿੰਡ 'ਚ? लाहौर न हो के ਵਾਘੇ ਬਾਰਡਰ ਥਾਣਾ ਨਿਕਲ ਕੇ ਆਏ ਸੋ? बाकी बॉर्डर ਤੇ ਰਾਵੀ ਕ੍ਰਾਸ ਕਿਵੇਂ ਕੀਤੀ? ਉਸ ਕਸ਼ਤੀਆਂ ਨਾਲ ਜਾਂ ਪੁਲ ਥਾਣੋਂ ਦੀ? कोई याद नहीं। ਪੁਲ ਥਾਣੋਂ ਦੀ ਆਏ ਹੁਣ ਮੇਰੇ ਹਿਸਾਬ ਨਾਲ। शायद ਹੂੰ ਅੱਬਾ ਤੂੰ ਦੱਸਾਂ ਦਾ ਵੀ ਲਲਾਣੀ ਆਏ ਤੇ ਉੱਥੇ ਆ ਕੇ ਰਹੇ ਤੇ ਕੰਪ ਮਾ। सारिया गल्लां केड़ा मेरे पास मुँह जवानी लिखे हुए। ਨਹੀਂ ਕੋਈ ਜ਼ੇਨ ਮਾ ਹੋਵਾ ਹੀ ਹੈ ਨਾ, ਤੁਸੀਂ मेरा ਆਪ ਹੀ ਦੱਸਾਂ ਨਾ। मेरा दादा आ गए ललानी मरा था। ਜਦੋਂ ਅਸੀਂ ਕਸੂਰ ਗਏ ਤੇ ਆਪਣੀ ਆਈ ਨਾਲ? ਦਾਦੇ ਦਾ ਕੀ ਨਾਮ था? अलावा से ਅਲਾ ਬਖਸ਼। ਅੱਛਾ ਉੱਥੋਂ ਆਣ ਕੇ ਆ ਤੁਸੀਂ ਘਰ 'ਚ ਰਹਿ ਰਹੇ ਹੋ? ਪਤਾ ਜੇ ਕਿਹਦਾ ਘਰ ਆ ਜਿਹਦਾ ਇੱਥੇ ਰਹਿੰਦੇ ਹੋ? कोई सिख का लोग आया। ਆਹੀ ਨਾ ਅਸੀਂ ਨਾ ਇੱਕ ਵੀਡੀਓ ਬਣਾਈ ਸੀ ਬਾਬਾ ਅਬਦਲ ਜੱਟ ਇੱਥੋਂ ਦੇ ਤੁਹਾਡੇ ਪਿੰਡ ਦਾ ਹੀ, हाँ ਉਹਦੀ ਬਣਾਈ ਸੀ ਤੇ ਉਹਨੇ ਸਾਨੂੰ ਦੱਸਿਆ ਕਿ ਅੱਜ ਦੇ ਵਿੱਚ ਤੁਸੀਂ ਹੋ ਰਹਿ ਰਹੇ ਤੁਹਾਡਾ ਉਹਨੇ ਬਾਬਾ ਮਿਆਲੀਆ ਜਿੱਥੇ ਰਹਿੰਦਾ ਵੇ ਤੁਹਾਡਾ ਨਾਂ ਲਿਆ ਸੀ। ਇਹ ਕਹਿਰ ਸਿੰਘ ਤੇ ਚੈਨ ਸਿੰਘ ਜਿਹੜਾ ਉਹਨਾਂ ਦਾ ਘਰ ਹੈ ਜਿਹਦੇ ਵਿੱਚ ਤੁਸੀਂ ਰਹਿ ਰਹੇ ਹੋ ਅੱਜ। ਤੇ ਅੱਛਾ ਬਾਬੇ ਇੱਥੇ ਜਦੋਂ ਤੁਸੀਂ ਆਏ ਸੋ ਘਰ ਦੇ ਵਿੱਚ ਉਦੋਂ 47 'ਚ ਤੁਹਾਨੂੰ ਇਹਨਾਂ ਨੂੰ ਯਾਦ ਹੋਣਾ ਇੱਕ ਮਕਾਨ ਸੀ, 2 ਸੀ, ਡਿਊਟੀ ਸੀ, ਕਿਵੇਂ ਦਾ ਘਰ ਸੀ ਉਦੋਂ? ਕੱਚਾ ਸੀ ਪੱਕਾ ਸੀ? एक बैठ किसी का ड्यूटी ਯਾਦ ਕਰੋ ਸਾਰਾ ਕੁਝ। ਅੱਬਾ ਜਿਹੜੀ ਬੈਠਕ ਢਾਈ ਆ ਬੜੀ ਬੈਠਕ। आहो मैं तो कह रहा एक बैठक थी, ਹਾਂ एक ड्यूटी थी। ਜਿਸमें अम्मा रहा करती वह ड्यूटी थी ना। ਉਹ ਕਿੱਥੇ ਕਰਕੇ ਸੀ? ਬਾਹਰ ਇੱਥੇ ਬਾਹਰ ਹੀ? ਕਿੱਧਰ ਨੂੰ ਮੂੰਹ ਸੀ, ਲਾਂਦੇ ਨੂੰ ਕਿ ਚੜਦੇ ਨੂੰ ਕਿ ਦੱਖਣ ਨੂੰ? ਮੈਨੂੰ ਪਤਾ ਨਹੀਂ। ਕਿੱਧਰ ਨੂੰ ਮੂੰਹ ਸੀ? ਜਿੱਥੇ ਗੁਲਾਮ ਰਸੂਲ ਵਾਲੀ ਬੈਠਕ ਬਣੀ ਜੀ ਇੱਥੇ ਦੀ ਵਾ ਡਿਊਟੀ, ਇਸਕੇ ਨਾਲ ਹੀ ਆ ਬੜੀ
बैठक थी जिसमें रिहा करते हमें हैं ਉਹ ਹੁਣ ਤਾਂ ਹੀ ਆ ਅੱਛਾ ਤੇ ਇਹ ਜਿਹੜਾ ਉਹਨਾਂ ਦਾ ਜਿਹੜੇ ਸਿੱਖ ਇੱਥੇ ਰਹਿੰਦੇ ਸੀ ਉਹਨਾਂ ਦਾ ਪਤਾ ਕਿਹੜਾ ਡੇਰਾ ਸੀ ਕਿਹੜਾ ਖੂਹ ਸੀ ਨਸੀਰ ਵਾਲਾ ਖੂਹ ਦੱਸਦੇ ਨੇ ਉਹਨਾਂ ਦਾ ਨਸੀਰ ਵਾਲਾ ਖੂਹ ਸੀ ਉਹ ਦੱਸਦਾ ਬਾਬਾ ਉਹਦਾ ਉਹ ਬਸ਼ਿੰਦਾ ਨੇ ਇੱਥੋਂ ਦਾ ਰਹਿਣ ਵਾਲਾ ਉਹ ਆਹ ਉਹਨੇ ਸਾਨੂੰ ਦੱਸਿਆ ਕਿ ਵੀ ਇਹ ਘਰ ਬਾਬੇ ਮਿਆਰੀ ਬਸ਼ੀਰ ਵਾਲਾ ਘਰ ਉਹਨਾਂ ਦਾ ਸੀ ਚੈਨ ਸਿੰਘਾਂ ਦਾ ਤੇ ਉਹਨਾਂ ਦਾ ਜਿਹੜਾ ਖੂਹ ਸੀ ਨਾ ਉਹ ਨਸੀਰ ਵਾਲਾ ਖੂਹ ਸੀ ਤੇ ਆ ਜਿਹੜਾ ਚਬਾਰਾ ਸੀ ਬੱਟ ਵਾਲਾ ਇਹ ਵੀ ਸਿੱਖਾਂ ਦਾ ਸੀ ਸਿੱਖਾਂ ਹੀ ਕਿਤੇ ਸਾਰੇ ਆਹੋ ਇਹ ਚਬਾਰਾ ਸੀ ਨਾ ਹੋਰ ਜੇ ਸਾਡੇ ਵਿਹੜੇ ਦੇ ਵਿੱਚ ਵੀ ਆ ਸੀ ਕੋਈ ਮਕਾਨ ਪੁਰਾਣਾ ਸਿੱਖਾਂ ਦਾ ਕੋਈ ਤੈਨੂੰ ਤਾਂ ਸਾਰਾ ਪਤਾ ਹੈ ਕੋਈ ਯਾਦ ਨਹੀਂ ਨਹੀਂ ਪਰ ਜਿੱਥੇ ਸਾਡੀ ਹਵੇਲੀ ਨਹੀਂ ਪੁਰਾਣੀ ਟਾਲੀ ਵਾਲੀ ਜਿੱਥੇ ਹੁੰਦੀ ਸੀ ਬਾਬੇ ਨਾਲ ਦੇ ਨੇ ਉੱਥੇ ਕੋਈ ਘਰ ਹੈ ਸੀ ਕੋਈ ਉਹਨਾਂ ਦਾ ਕੋਈ ਸਿੱਖਾਂ ਦਾ ਜੇ ਬਾਬਾ ਗੁਲੀਆ ਰਹਿੰਦਾ ਸੀ ਨਿਜ਼ਾਮ ਦੇ ਰਹਿੰਦਾ ਸਿੱਖਾਂ ਦਾ ਨਹੀਂ ਸੀ ਉਹ ਹੁਣ ਵੀ ਖੜਾ ਪੁਰਾਣਾ ਉਹ ਜੇ ਕੋਈ ਨਹੀਂ ਯਾਦ ਸ਼ਹਿਰ ਨਹੀਂ ਸਹੀ ਜੇ ਨਹੀਂ ਸਹੀ ਹੁੰਦੇ ਮਰ ਬਾਬਾ ਹੋ ਗਿਆ ਨਹੀਂ ਦੇਣਾ ਚਲੋ ਠੀਕ ਹੈ ਚੱਲ ਠੀਕ ਹੈ ਜੀ ਦੋਸਤੋ ਤੁਸੀਂ ਸਾਰੀ ਇਹ ਬਾਬੇ ਹੋਰਾਂ ਦੀ ਗੱਲ ਸੁਣੀ ਤੇ ਐਵੇਂ 1947 ਦੇ ਪਾਰਟੀਸ਼ਨ ਦੀਆਂ ਅਗਰ ਤੁਸੀਂ ਮਜ਼ੀਦ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਅਗਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਮਜ਼ੀਦ ਵੀਡੀਓ ਵੇਖਣਾ ਚਾਹੁੰਦੇ ਹੋ ਐਵੇਂ ਦੀਆਂ 47 ਪਾਰਟੀਸ਼ਨ ਦੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਰ ਲਓ ਤੇ ਬੈਲ ਦੀ ਘੰਟੀ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਜ਼ਿਆਦਾ ਜਿਹੜੀ ਵੀਡੀਓ ਸਾਡੀਆਂ ਫੌਰਨ ਤੁਹਾਡੇ ਕੋਲ ਪਹੁੰਚ ਜਾਣ ਜਿਵੇਂ ਅਪਲੋਡ ਕਰੀਏ।